ਅਗਲੀ ਜਿਹੜੀ ਖਬਰ ਉਸ ਦੇ ਉੱਤੇ ਨਜ਼ਰ ਮਾਰਦੇ ਜਾਈਏ ਤਾਂ ਯੂਐਸ ਦਾ ਜਿਹੜਾ ਇੱਕ ਡਰੋਨ ਆ ਉਸ ਨੂੰ ਇਹ ਕਿਹਾ ਜਾ ਰਿਹਾ ਵੀ ਰਸ਼ੀਅਨ ਫਾਈਟਰ ਜੈਟਸ ਆ ਉਹਨਾਂ ਨੇ ਉਸ ਨੂੰ ਫੋਰਸਫੁਲੀ ਡਾਊਨ ਇੱਕ ਹਿਸਾਬ ਦੇ ਨਾਲ ਕਰ ਦਿੱਤਾ ਬਲੈਕ ਸੀ ਦੇ ਉੱਤੇ। MQ-9 ਰੀਪਰ ਡਰੋਨ ਅਮਰੀਕਾ ਦਾ ਜਿਹੜਾ ਰਿਮੋਟਲੀ ਰਨ ਕੀਤਾ ਜਾਂਦਾ ਆ ਉਸ ਦੇ ਨਾਲ ਜਿਹੜੇ 2 ਰਸ਼ੀਅਨ Su-27 에ਅਰਕ੍ਰਾਫਟ ਆ ਉਹ ਇੱਕ ਹਿਸਾਬ ਦੇ ਨਾਲ ਭਿਣਤ ਹੋਈ ਉਹਨਾਂ ਦੀ ਇੰਟਰਨੈਸ਼ਨਲ ਵਾਟਰਸ ਦੇ ਉੱਤੇ ਬਲੈਕ ਸੀ ਦੇ ਵਿੱਚ। ਇਹ ਰਸ਼ੀਅਨ ਜੈਟਸ ਕਹਿੰਦੇ ਵੀ ਇਹ ਜਿਹੜੇ US ਯੂਰਪੀਅਨ ਕਮਾਂਡ ਵਾਲੇ ਕਹਿ ਰਹੇ ਵੀ ਰਸ਼ੀਅਨ ਜੈਟਸ ਆ ਉਹ ਜਾਣ ਬੁੱਝ ਕੇ ਇਸ ਦੇ ਮੋਹਰੇ ਜਿਹੜੇ ਉਹ ਉੱਡ ਰਹੇ ਸੀ ਤੇ ਉਹਨਾਂ ਨੇ ਜਾਣ ਬੁੱਝ ਕੇ ਇਸ ਦੇ ਉੱਤੇ ਆਪਣਾ ਤੇਲ ਆ ਫਿਊਲ ਆ ਉਹ ਡੰਪ ਕੀਤਾ, ਜਿਸ ਕਰਕੇ 에ਅਰਕ੍ਰਾਫਟ ਦੇ ਜਿਹੜਾ ਪ੍ਰੋਪੈਲਰ ਆ ਉਸ ਨੂੰ ਜਿਹੜਾ ਨੁਕਸਾਨ ਜਿਹੜਾ ਉਹ ਪਹੁੰਚ ਗਿਆ ਤੇ US ਫੋਰਸਿਸ ਨੂੰ ਆਪਣਾ MQ-9 ਰੀਪਰ ਡਰੋਨ ਆ ਉਹ ਵਾਪਸ ਜਿਹੜਾ ਉਤਾਰਨਾ ਪਿਆ ਹੈਗਾ ਆ। ਪੈਂਟਾਗਨ ਦੇ ਸਪੋਕਸਪਰਸਨ ਬ੍ਰਿਗੇਡੀਅਰ ਜਨਰਲ ਪੈਟਰਿਕ ਰਾਈਡਰ ਉਹਨਾਂ ਨੇ ਜਿਹੜਾ ਉਹ ਕਿਹਾ ਵੀ ਰਸ਼ੀਅਨ 에ਅਰਕ੍ਰਾਫਟ ਆ ਉਹ ਡਰੋਨ ਦੀ ਵਿਸਿਨਿਟੀ ਦੇ ਵਿੱਚ ਉਹ ਚੱਲ ਰਹੇ ਸੀਗੇ। 30-40 ਮਿੰਟ ਉਸ ਦੇ ਨਜ਼ਦੀਕ ਉੱਡਦੇ ਰਹੇ ਜਸਟ ਬਿਫੋਰ 7 ਵਜੇ ਯੂਰਪੀਅਨ ਸੈਂਟਰਲ ਟਾਈਮ ਦੇ ਮੁਤਾਬਕ ਉੱਥੇ ਉਹ ਇਸ ਦੇ ਵਿੱਚ ਕੋਲਾਈਡ ਕਰ ਗਏ ਆ। MQ-9 ਆਪਣੀ ਰੂਟੀਨ ਆਪਰੇਸ਼ਨਸ ਉਹ ਕਰ ਰਿਹਾ ਸੀ ਇੰਟਰਨੈਸ਼ਨਲ 에ਅਰ ਸਪੇਸ ਦੇ ਵਿੱਚ, ਜਿੱਥੇ ਰਸ਼ੀਅਨ 에ਅਰਕ੍ਰਾਫਟਸ ਨੇ ਇਸ ਨੂੰ ਇੰਟਰਸੈਪਟ ਕੀਤਾ ਆ। ਰੂਸੀ ਜਿਹੜੇ ਆ ਇਸ ਘਟਨਾ ਦੇ ਵਿੱਚ ਇਹ ਕਹਿ ਰਹੇ ਆ ਵੀ ਸਾਡਾ ਕੋਈ ਵੀ ਇਸ ਦੇ ਵਿੱਚ ਹੱਥ ਨਹੀਂ ਆ, ਪਰ ਜਿਹੜਾ ਰੀਪਰ ਹੈਗਾ ਆ ਡਰੋਨ ਉਹ ਰਸ਼ੀਅਨ ਜੈਟਸ ਦੇ ਨਾਲ ਕੋਲਾਈਡ ਕੀਤਾ ਹੈਗਾ ਆ। ਪ੍ਰੈਜ਼ੀਡੈਂਟ ਜੋ ਬਾਈਡਨ ਉਹਨਾਂ ਨੂੰ ਇਸ ਇਨਸੀਡੈਂਟ ਦੇ ਸੰਬੰਧ ਦੇ ਵਿੱਚ ਬਰੀਫ ਕੀਤਾ ਗਿਆ ਨੈਸ਼ਨਲ ਐਡਵਾਈਜ਼ਰ ਜੇਕ ਸੁਲੀਵਾਨ ਵੱਲੋਂ, ਤੇ ਇਸ ਤੋਂ ਬਿਨਾਂ ਨੈਸ਼ਨਲ ਸਿਕਿਉਰਿਟੀ ਕੌਂਸਲ ਕਮਿਊਨੀਕੇਸ਼ਨ ਕੋਆਰਡੀਨੇਟਰ ਜੌਨ ਕਰਬੀ ਉਹਨਾਂ ਨੇ ਤੇ ਡਿਪਾਰਟਮੈਂਟ ਆਫ ਡਿਫੈਂਸ ਦੇ ਆਫੀਸ਼ੀਅਲਸ ਨੇ ਪ੍ਰੈਜ਼ੀਡੈਂਟ ਦੇ ਨਾਲ ਇਹ ਸਾਰੀ ਜਿਹੜੀ ਗੱਲਬਾਤ ਕੀਤੀ ਹੈਗੀ ਆ। ਸੋ ਕਹਿੰਦੇ ਵੀ ਇਹ ਜਾਣ ਬੁੱਝ ਕੇ ਜਿਹੜਾ ਆ ਰਸ਼ੀਆ ਵੱਲੋਂ ਕੀਤਾ ਗਿਆ ਤੇ ਉਹਨਾਂ ਨੇ ਜੋ ਇੰਟਰਨੈਸ਼ਨਲ ਬਾਰਡਰਸ ਹੈਗੇ ਸਪੇਸ ਦੇ ਵਿੱਚ ਉਸ ਨੂੰ ਵਾਇਲੇਟ ਕੀਤਾ ਗਿਆ ਹੈਗਾ ਆ। ਜਿਹੜੇ ਡਰੋਨ ਸੀਗਾ USA ਦਾ ਇਹ ਕਹਿੰਦੇ 50,000 ਫੁੱਟ ਦੀ ਉਚਾਈ ਤੱਕ ਉੱਡ ਸਕਦਾ ਹੈਗਾ। ਤੇ ਅਗਲੀ ਖਬਰ ਬਾਅਦ ਚਲੀਏ, ਅੱਜ ਪ੍ਰੈਜ਼ੀਡੈਂਟ ਜੋ ਬਾਈਡਨ ਹੁਣੀ ਸਾਡੀ ਸਟੇਟ ਕੈਲੀਫੋਰਨੀਆ ਦੇ ਵਿੱਚ ਆਏ ਹੋਏ ਆ ਤੇ ਮੋਨੋਰੇ ਕਾਉਂਟੀ ਦੇ ਮੋਨੋਰੇ ਪਾਰਕ ਦੇ ਵਿੱਚ ਉਹਨਾਂ ਨੇ ਜਿਹੜਾ ਵਿਜ਼ਿਟ ਕੀਤਾ ਆ ਤੇ ਅੱਜ ਉਹਨਾਂ ਨੇ ਇਹ ਕਿਹਾ ਆ ਵੀ ਆਪਣੇ ਜੋ ਗਨ ਕੰਟਰੋਲ ਨੂੰ ਲੈ ਕੇ ਸਾਰਿਆਂ ਦੀ ਜਿਹੜੀ ਜੋ ਵੀ ਕੋਈ ਗਨ ਖਰੀਦਣਾ ਚਾਹੁੰਦਾ ਆ ਉਹਨਾਂ ਦੀ ਬੈਕਗਰਾਊਂਡ ਚੈੱਕ ਹੋਣੀ ਹੈਗੀ ਆ। ਇਹ ਉਹਨਾਂ ਨੇ ਇੱਕ ਐਗਜ਼ੀਕਿਊਟਿਵ ਆਰਡਰ ਜਾਰੀ ਕੀਤਾ ਹੈਗਾ ਆ। ਸੋ ਮੋਨੋਰੇ ਪਾਰਕ ਦੇ ਵਿੱਚ ਪਿਛਲੇ ਸਮੇਂ ਤੁਹਾਨੂੰ ਪਤਾ ਹੀ ਆ ਵੀ 11 ਲੋਕਾਂ ਦੀ ਮੌਤ ਹੋ ਗਈ ਸੀ ਜਦੋਂ ਲੂਨਰ ਨਿਊ ਈਅਰ ਸੈਲੀਬ੍ਰੇਸ਼ਨ ਚੱਲ ਰਹੀ ਸੀਗੀ। ਇੱਕ ਬੰਦੇ ਵੱਲੋਂ ਗੋਲੀਆਂ ਚਲਾ ਕੇ ਮਾਰ ਦਿੱਤਾ ਗਿਆ ਸੀਗਾ। ਜੀ ਬਿਲਕੁਲ, 2 ਵੱਖ-ਵੱਖ ਥਾਵਾਂ ਦੇ ਉੱਤੇ ਹੋ ਗਿਆ ਸੀ। ਇਸ ਮੌਕੇ ਬ੍ਰੈਂਡਨ ਸਾਈ ਜਿਹੜਾ ਆ ਉਸ ਨੂੰ ਉੱਥੇ ਸੱਦਿਆ ਗਿਆ ਸੀਗਾ ਇਸ ਐਗਜ਼ੀਕਿਊਟਿਵ ਆਰਡਰ ਜਿਹੜਾ ਉਹ ਸਾਈਨ ਕਰਨ ਦੇ ਲਈ। ਬਾਈਡਨ ਹੁਣਾਂ ਨੇ FTC ਫੈਡਰਲ ਟ੍ਰੇਡ ਕਮਿਸ਼ਨ ਨੂੰ ਇਹ ਗੁਹਾਰ ਲਾਈ ਆ ਵੀ ਉਹ ਇੱਕ ਪਬਲਿਕ ਰਿਪੋਰਟ ਜਾਰੀ ਕਰਨ ਇਸ ਚੀਜ਼ ਨੂੰ ਜਿਹੜੀ ਕਿ ਐਨਾਲਾਈਜ਼ ਕਰੇ ਵੀ ਗਨ ਮੈਨੂਫੈਕਚਰਰਸ ਜਿਹੜੇ ਫਾਇਰ ਆਰਮਸ ਆ ਉਹ ਮਾਈਨਰਸ 18 ਸਾਲ ਤੋਂ ਘੱਟ ਉਮਰ ਦੇ ਬੱਚਿਆਂ ਨੂੰ ਕਿੱਦਾਂ ਮਾਰਕੀਟ ਜਿਹੜੀ ਇਸ ਦੇ ਵਿੱਚ ਕਰਦੇ ਹੈਗੇ ਆ। ਇਹ ਵੀ ਜਿਹੜੀ ਇੱਕ ਚੀਜ਼ ਚਰਚਾ ਦਾ ਵਿਸ਼ਾ ਜਿਹੜੀ ਉਹ ਬਣੀ ਸੀ ਵੀ ਜਦੋਂ ਹੀ ਕਮ ਆਫ ਏਜ ਹੁੰਦੇ 18 ਤੋਂ ਉੱਤੇ ਹੁੰਦੇ ਆ ਝੱਟ ਦੇਣੀ ਜਿਹੜੀ ਉਹ ਬੰਦੂਕ ਖਰੀਦਦੇ ਨੇ, ਲੀਗਲੀ ਖਰੀਦਦੇ ਨੇ ਤੇ ਉਸ ਤੋਂ ਬਾਅਦ ਦੇ ਵਿੱਚ ਇਹ ਕਰ ਦਿੰਦੇ। ਇਹਨਾਂ ਦਾ ਇਹ ਕਹਿਣਾ ਹੈ ਵੀ ਇਹ ਜਾਣ ਬੁੱਝ ਕੇ ਮਾਈਨਰਸ ਦੇ ਉੱਤੋਂ ਮਾਰਕੀਟ ਜਿਹੜੀਆਂ ਆਪਣੀਆਂ ਬੰਦੂਕਾਂ ਉਹ ਗਨ ਮੈਨੂਫੈਕਚਰਰ ਕਰ ਰਹੇ ਨੇ। ਅਗਲੀ ਜਿਹੜੀ ਹਰਜੋਤ ਸਿੰਘ ਜੀ ਖਬਰ ਉਸ ਦੇ ਉੱਤੇ ਨਜ਼ਰ ਮਾਰਦੇ ਜਾਈਏ, ਪਹਾੜੋ ਦਰਿਆ ਜਿਹੜਾ ਉਹਦਾ ਬੰਨ ਟੁੱਟਾ ਸੀ ਉਹਦੇ ਕਰਕੇ ਉੱਥੇ ਜਿਹੜੀਆਂ ਲਾਗੇ ਸਟ੍ਰਾਬੇਰੀ ਫੀਲਡਸ ਆ ਜਿਹੜੀਆਂ ਅਕਸਰ ਆਪਾਂ ਖਾਂਦੇ ਆ ਸਟ੍ਰਾਬੇਰੀਜ਼ ਉਹਨਾਂ ਨੂੰ ਬਹੁਤ ਜ਼ਿਆਦਾ ਨੁਕਸਾਨ ਹੋਇਆ ਆ। 3 ਦਿਨ ਤੋਂ ਜਿਹੜੇ ਲਗਾਤਾਰ ਉਹ ਟੁੱਟਿਆਂ ਨੂੰ ਬੰਨ ਨੂੰ ਹੋ ਗਏ ਆ ਤੇ ਪੂਰੀ ਤਰ੍ਹਾਂ ਉਹ ਫਲੱਡ ਕਰ ਚੁੱਕੇ ਆ। ਸੋ ਖੇਤੀਬਾੜੀ ਵਾਲਾ ਉਹ ਇਲਾਕਾ ਸੀਗਾ ਪਹਾੜੋ ਜਿਹੜੀ ਵੈਲੀ ਆ ਬਹੁਤ ਹੀ ਫਰਟਾਈਲ ਲੈਂਡ ਜਿਹੜੀ ਇਸ ਦੇ ਵਿੱਚ ਦੱਸੀ ਜਾਂਦੀ ਆ ਤੇ ਮੌਕਾ ਸੀਗਾ ਜਿਹੜੇ ਸਟ੍ਰਾਬੇਰੀਜ਼ ਆ ਉਹਨਾਂ ਦੇ ਉੱਗਣ ਦਾ, ਪਰ ਪਾਣੀ ਇੰਨਾ ਕੁ ਜ਼ਿਆਦਾ ਆ ਗਿਆ ਵੀ ਕਈ ਏਕੜ ਜਿਹੜੇ ਆ ਇਸ ਦੇ ਵਿੱਚ ਡੁੱਬ ਗਏ ਆ। ਸੋ ਆਉਣ ਵਾਲੇ ਦਿਨਾਂ ਦੇ ਵਿੱਚ ਹਰਜੋਤ ਸਿੰਘ ਜੀ ਇਸ ਵਾਰੀ ਜਿਹੜਾ ਸੀਜ਼ਨ ਆ ਪ੍ਰੋਡਿਊਸ ਦਾ ਸੀਜ਼ਨ ਕੋਈ ਬਹੁਤਾ ਜ਼ਿਆਦਾ ਚੰਗਾ ਸ਼ਾਇਦ
ਨਾ ਰਵੇ। ਮੋਨਰੇ ਕਾਉਂਟੀ ਐਗਰੀਕਲਚਰ ਦੇ ਲਈ $4.1 ਬਿਲੀਅਨ ਦੀ ਇੰਡਸਟਰੀ ਦੱਸੀ ਜਾਂਦੀ ਆ ਤੇ ਚੌਥੀ ਸਭ ਤੋਂ ਵੱਡਾ ਵੈਲਿਊਏਬਲ ਪ੍ਰੋਡਿਊਸਰ ਇਸ ਸੂਬੇ ਦੇ ਵਿੱਚ ਹੈਗਾ ਆ। ਲੈਟਸ, ਸਟ੍ਰਾਬੇਰੀਜ਼, ਬਰੋਕਲੀ ਤੇ ਜਿਹੜੀਆਂ ਆ ਗ੍ਰੇਪਸ। ਸੋ ਇੱਥੇ ਜਿਹੜਾ ਇਹ ਬੰਨ ਟੁੱਟਣ ਦੇ ਨਾਲ ਇਸ ਵਾਰ ਇਹਨਾਂ ਸਾਰੀਆਂ ਹੀ ਫਸਲਾਂ ਦੇ ਉੱਤੇ ਕਾਫੀ ਨੁਕਸਾਨ ਜਿਹੜਾ ਆ ਉਹ ਪਹੁੰਚਣ ਵਾਲਾ ਹੈਗਾ ਆ। ਸੋ ਮੋਨਰੇ ਕਾਉਂਟੀ ਐਗਰੀਕਲਚਰ ਕਮਿਸ਼ਨ ਹਿਡਲਗੋ, ਉਹਨਾਂ ਨੇ ਜਿਹੜਾ ਉਹ ਕਿਹਾ ਆ ਵੀ ਉਸ ਟਾਈਮ ਦੇ ਉੱਤੇ ਫਲੱਡ ਹੜ੍ਹ ਆਏ ਆ ਜਦੋਂ ਇਹਨਾਂ ਦਾ ਜਿਹੜਾ ਕ੍ਰੌਪ ਸਾਈਕਲ ਆ ਉਹ ਬਿਲਕੁਲ ਮਿਡਲ ਦੇ ਵਿੱਚ ਚੱਲ ਰਿਹਾ ਸੀਗਾ। ਮਾਰਚ ਅਪ੍ਰੈਲ ਦੇ ਵਿੱਚ ਪਹਿਲਾ ਪ੍ਰੋਡਿਊਸ ਜਿਹੜੀਆਂ ਆ ਇਹ ਕਰ ਦਿੰਦੀਆਂ ਆ। 3 ਕੁ ਮਹੀਨੇ ਦਾ ਟੋਟਲ ਕ੍ਰੌਪ ਸਾਈਕਲ ਇਹਨਾਂ ਦਾ ਰਹਿੰਦਾ ਆ ਤੇ ਹੁਣ ਇੰਨੇ ਨੁਕਸਾਨ ਤੋਂ ਬਾਅਦ ਕਦੋਂ ਪਾਣੀ ਨਿਕਲੂਗਾ, ਕਦੋਂ ਜਿਹੜਾ ਉਹ ਦੁਬਾਰਾ ਲੱਗੂਗਾ ਤੇ ਕਦੋਂ ਇਹ ਹੋਣਗੀਆਂ, ਇਹਦੇ ਨਾਲ ਇਸ ਵਾਰ ਪ੍ਰੋਡਿਊਸ ਦੇ ਉੱਤੇ ਖਾਸਾ ਅਸਰ ਪਏਗਾ। ਜੀ ਬਿਲਕੁਲ। ਐਟਮੋਸਫੇਰਿਕ ਰਿਵਰ ਨੂੰ ਲੈ ਕੇ, ਤੇਜ਼ ਹਵਾਵਾਂ ਨੂੰ ਲੈ ਕੇ, ਫਲੱਡਿੰਗ ਨੂੰ ਲੈ ਕੇ ਕੈਲੀਫੋਰਨੀਆ ਦੇ ਵਿੱਚ 3 ਲੱਖ ਤੋਂ ਵੱਧ ਖਾਸ ਕਰਕੇ ਬੇ ਏਰੀਏ ਦੇ ਵਿੱਚ ਲੋਕ ਬਿਨਾਂ ਬਿਜਲੀ ਤੋਂ ਹੈਗੇ ਆ। ਸੋ ਇਹ ਬਹੁਤ ਵੱਡਾ ਨੰਬਰ ਆ। ਫਲੱਡ ਵਾਚ, ਵਿੰਡ ਵਾਰਨਿੰਗ ਅੱਜ ਰਾਤ 11 ਵਜੇ ਤੱਕ ਜਿਹੜੀ ਦੱਸੀ ਗਈ ਹੈਗੀ ਆ। ਐਟਮੋਸਫੇਰਿਕ ਰਿਵਰ ਡਰੇਂਚ ਸੈਕਰਾਮੈਂਟੋ ਏਰੀਏ ਦੇ ਵਿੱਚ ਵੀ ਦੱਸੀ ਗਈ ਆ। ਬੇ ਏਰੀਏ ਦੇ ਵਿੱਚ ਵੀ ਆਪਾਂ ਤੁਹਾਨੂੰ ਦੱਸੇ ਚੁੱਕੇ ਹਾਂ ਵੀ ਜਿਹੜੀ ਕੰਡੀਸ਼ਨ ਆ ਉਹ ਕਾਫੀ ਬੈਡ ਇਸ ਟਾਈਮ ਦੇ ਉੱਤੇ ਹੈਗੀ ਆ।